मेरे सजनों बेलियो ते बुजुर्गो, मैं हाँ लोक दास्तान लखारी शायर नज़ीर सुल्तानी ते तुसी वेख रहे हो GS स्टूडियो। मेरे सजनों, साडी अज दी दास्तान दा नाम है राशिद मिनहास शहीद। इस दास्तान दी फरमाइश करदे ने चौक मुंडा तो आशिक हुसैन गिल, शोरकोट तो शोएब अख्तर सदल, चीचा वतनी तो मुहम्मद अकबर, सरगोदे तो राणा अयूब, ਚੱਕ नंबर 191 EB ਜ਼ਿਲ੍ਹਾ ਪਾਕਪਤਨ ਤੋਂ ਸਾਡੇ फौजी भाई मोहम्मद शफीक भट्टी, इस्लामाबाद तो डॉक्टर इब्ने इश्तियाक ज़ुबैरी, ਚੱਕ नंबर 361 GB गोजरा तो मुहम्मद अली जट, जंड अटक तो अजहर आवान, रसूलपुर जट्टां तो मीर अहमद जट, पिंड दादन खान तो मुहम्मद असगर, ओकाड़ा के प्लाट तो ड्राइवर अली शान जोया, कराची तो मुहम्मद नदीम, फैसलाबाद तो रियाज अहमद रहमानी, विहाड़ी तो चौधरी फयाज अहमद राजपूत, कदर शरीफ मंडी बहाउद्दीन तो मलक शोएब अंजम, 83 पुली पिंड दवाखड़ी टोबा टेक सिंह तो बाबा मुनीर अहमद शेख, ਚੱਕ नंबर 327 तो बाबा अमीर अली, चढ़दे पंजाब तो हरप्रीत गिल, पिंतू कंबोज, जलालाबाद तो हरपाल कंबोज, हरियाणा तो हरजीत सिंह, मोहता सिंह सराय पंजाबी सथ UK, कुलविंदर सिंह सराय, भैन बलजिंदर कौर, फ्रिशन लाल तंजू आड़ती फाजिलका। ते मेरे सजनों, हुण आउने आ असीं अपनी अज दी दास्तान वल्ले। राशिद मिनहास 1951 ਨੂੰ बेगम राशदा मिनहास ਦੇ ਘਰ ਜੰਮਿਆ। कराची ਵਿੱਚ ਇੱਕ पंजाब ਦਾ राजपूत खानदान आबाद ਸੀ, ਜਿਹੜਾ ਕਿ ਬਾਅਦ ਵਿੱਚ ਰਾਵਲਪਿੰਡੀ ਆ ਗਿਆ, ਪਰ राशिद मिनहास दोबारा कराची चला गया। ਉਹ ਪਾਕਿਸਤਾਨ 에ਅਰ ਫੋਰਸ ਵਿੱਚ ਬਤੌਰ ਪਾਇਲਟ ਭਰਤੀ ਹੋ ਗਿਆ। 1971 ਵਿੱਚ ਬੰਗਲਾਦੇਸ਼ ਦੀ ਤਹਿਰੀਕੇ ਆਜ਼ਾਦੀ ਵੇਲੇ ਉਹ ਸ਼ਹੀਦ ਹੋਇਆ ਤੇ ਉਹਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਨਿਸ਼ਾਨੇ ਹੈਦਰ ਨਾਲ ਨਵਾਜ਼ਿਆ ਗਿਆ। ਹਵਾਬਾਜ਼ਾਂ ਵਿੱਚੋਂ ਸਭ ਤੋਂ ਪਹਿਲੋਂ ਨਿਸ਼ਾਨੇ ਹੈਦਰ ਪਾਉਣ ਵਾਲਾ ਇਹ ਪਹਿਲਾ ਤੇ ਸਾਰੀਆਂ ਫੌਜਾਂ ਵਿੱਚੋਂ ਪੰਜਵਾਂ ਸਪੂਤ ਸੀ। ਉਹ ਕਿਵੇਂ ਸ਼ਹੀਦ ਹੋਇਆ, ਇਹ ਸਭ ਅਸੀਂ ਇਸ ਦਾਸਤਾਨ ਵਿੱਚ ਤੁਹਾਨੂੰ ਦੱਸਾਂਗੇ। ਸਾਡੀ ਵੀਡੀਓ ਅਖੀਰ ਤੱਕ ਜ਼ਰੂਰ ਵੇਖਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਕਰਨਾ। ਇਹ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। पाक फजाया भेजी शामिल होया सी मिनहास, तरबियत ओने हासिल की टी 33 दी खास। 20 अगस्त दोपहर दे वेले लगा जहाज डाउन, एक बंगाली अफसर ने भी कड्डी कंबरी तौन। आखन लगा रुक जा पायलट, मैं भी नाले जाना, मुड़ के आके खावांगे जी कट्ठे दोवें खाना। चढ़ बैठा जहाज दे उत्ते, उड्या फेर जहाज, लैफ्टिनेंट जहाज चलावे दित्ती राशिद आवाज। आखन लगा सर जी इनू किधर लैके चले, आखन लगा चुप कर जा तू सट देऊंगा थल्ले। हिंदुस्तान दे वल्ले ओथे जहाज दा रोको करदा, राशिद निसी उस वेले जी अफसर कोलों डरदा। PAF मसरूर दे वल्ले रेडियो ओने कीता, दसिया ओने सारा ओते जो ओदे नाल पीता। आखिया ओने अफसर ताई अफसर लाउंदा जोर, हिंदुस्तान दे वल्ले कहंदा इस जहाज नूं टोर। हाई जैकिंग दी ओने यारो कीती फिर दस्ती, झूठ ना बोले राशिद ओथे OCR सदीक। पै गया ओ मती दे हत्थी, खोलिया उस त्यारा,
ਛੱਡਿਆ ਨਾ ਮਿਨਹਾਸ ਨੇ ਉਹਨੂੰ ਲਾਉਂਦਾ ਜ਼ੋਰ ਜੀ ਸਾਰਾ। ਮੇਰੇ ਸੱਜਣੋ, ਜਦੋਂ ਰਾਸ਼ਦ ਮਿਨਹਾਸ ਨੇ ਵੇਖਿਆ ਲੈਫਟੀਨੈਂਟ ਮਤੀਉਰ ਰਹਿਮਾਨ ਤਿਆਰੇ ਨੂੰ ਹਿੰਦੁਸਤਾਨ ਵੱਲ ਲੈ ਕੇ ਜਾ ਰਿਹਾ ਏ ਤੇ ਰਾਸ਼ਦ ਮਿਨਹਾਸ ਨੇ ਪਹਿਲੋਂ PAF ਬੇਸ ਮਸਰੂਰ ਨਾਲ ਰਾਬਤਾ ਕੀਤਾ ਤੇ ਲੈਫਟੀਨੈਂਟ ਦੀ ਗੱਦਾਰੀ ਬਾਰੇ ਖਬਰ ਦਿੱਤੀ ਤੇ ਆਖਿਆ ਇਹ ਤਿਆਰੇ ਨੂੰ ਬੰਗਲਾਦੇਸ਼ ਲੈ ਜਾਣਾ ਚਾਹੁੰਦਾ ਏ ਤਾਂ ਜੇ ਇਹ ਬੰਗਾਲੀਆਂ ਦੀ ਮਦਦ ਵਾਸਤੇ ਜਾ ਸਕੇ। ਜਦੋਂ PAF ਬੇਸ ਮਸਰੂਰ ਤੇ ਹਾਈਜੈਕਿੰਗ ਦੀ ਤਸਦੀਕ ਹੋ ਗਈ ਤੇ ਰਾਸ਼ਦ ਮਿਨਹਾਸ ਨੇ ਮਤੀਉਰ ਰਹਿਮਾਨ ਕੋਲੋਂ ਤਿਆਰਾ ਖੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵਾਂ ਵਿੱਚ ਹਾਥਾਪਾਈ ਸ਼ੁਰੂ ਹੋ ਗਈ। 에ਅਰ ਬੇਸ ਤੋਂ ਤਿਆਰਾ 51 ਕਿਲੋਮੀਟਰ ਦੂਰ ਠੱਠਾ ਸ਼ਹਿਰ ਦੇ ਕੋਲ ਆ ਗਿਆ ਸੀ। ਤਿਆਰੇ ਵਿੱਚ ਦੋਵੇਂ ਜ਼ੋਰ ਅਜ਼ਮਾਈ ਕਰ ਰਹੇ ਸਨ। ਰਾਸ਼ਦ ਮਿਨਹਾਸ ਨੇ ਤਿਆਰਾ ਹਿੰਦੁਸਤਾਨ ਦੀ ਸਰਹੱਦ ਵਿੱਚ ਵੜਨ ਨਾ ਦਿੱਤਾ ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗਮੋੜ ਵਾਲੇ ਤੇ ਨਜ਼ੀਰ ਸੁਲਤਾਨੀ ਲਿਖਦੇ ਨੇ। ਦੋਵਾਂ ਦੀ ਉੱਥੇ ਹਾਥਾਪਾਈ ਹੋ ਗਈ ਸੀ ਫਿਰ ਯਾਰ, ਮਾਰਨ ਲੱਗੇ ਗੁੱਸੇ ਦੇ ਨਾਲ ਇੱਕ ਦੂਜੇ ਨੂੰ ਮਾਰ। ਮੈਂ ਵਤਨ ਦਾ ਬੇਟਾ ਤੈਨੂੰ ਜਾਨ ਨਹੀਂ ਦੇਣਾ ਇੱਥੋਂ, ਤੂੰ ਗਦਾਰਾ ਆਵੜਿਆ ਏ ਜਾਦ ਦੇ ਅੰਦਰ ਕਿੱਥੋਂ। ਤੂੰ ਮੁਲਕ ਦਾ ਦੁਸ਼ਮਣ ਤੇਰਾ ਕਰ ਦਿਆਂਗਾ ਨਾਸ, ਰਾਜਪੂਤਾਂ ਦਾ ਪੁੱਤਰ ਮੈਨੂੰ ਕਹਿੰਦੇ ਨੇ ਮਨਹਾਸ। ਮਾਰ ਦਿਆ ਜਾਂ ਮਾਰਾ ਅੱਜ ਛੱਡਣਾ ਨਹੀਂ ਮੈਂ ਤੈਨੂੰ, ਜੇ ਤਿਆਰਾ ਲੈ ਗਿਆ ਮੈਥੋਂ ਕਹਿਣਾ ਕਿੰਨੇ ਮੈਨੂੰ। ਰਾਸ਼ਦ ਨਾਲ ਧੱਕੇ ਉੱਥੇ ਜਹਾਜ਼ ਦਾ ਰੁਖ ਪਰਤਾਇਆ, ਜਹਾਜ਼ ਦੀ ਬਾਜ਼ੀਆਂ ਖਾਂਦਾ ਸਿੱਧਾ ਧਰਤੀ ਉੱਤੇ ਆਇਆ। ਜਾਤਬਾਜੀ ਹੋਇਆ ਉੱਥੇ ਉਹ ਵੀ ਦੋਵੇਂ ਮਰ ਗਏ, ਲੜਦੇ ਲੜਦੇ ਦੋਵੇਂ ਉੱਥੇ ਜਾਨ ਦੀ ਬਾਜ਼ੀ ਹਾਰ ਗਏ। ਇੱਕ ਜੀ ਮੋਇਆ ਕੁੱਤੇ ਵਾਂਗੂ ਦੂਜਾ ਬੱਬਰ ਸ਼ੇਰ, ਘੱਟ ਜੀ ਮਾਵਾਂ ਜੰਮਦੀਆਂ ਇਹਦੇ ਵਰਗੇ ਪੁੱਤ ਦਲੇਰ। ਆਪ ਵੀ ਉਹ ਸ਼ਹੀਦ ਹੋ ਗਿਆ ਕੀਤਾ ਉਹਨੂੰ ਢੇਰ, ਦੇਸ਼ ਦੇ ਪੁੱਤਰ ਡਰਦੇ ਨਹੀਂ ਹੁੰਦੇ ਯਾਰ ਦਲੇਰ। ਆਉਂਦੀ ਕੁੱਤੇ ਵਾਂਗੂ ਯਾਰੋ ਮੌਤ ਦੇ ਨਾਗਦਾਰਾ, ਮੁਲਕ ਦੀ ਖਾਤਰ ਕਰਦੇ ਨਹੀਂ ਪਰਵਾਹ ਆਪਣੇ ਯਾਰਾਂ। ਦੇਸ਼ ਦੀ ਯਾਰ ਮੁਹੱਬਤ ਹੁੰਦੀ ਉਹਨਾਂ ਦਾ ਈਮਾਨ, ਦਿਲ ਵਿੱਚ ਡਰ ਖੁਦਾ ਦਾ ਹੁੰਦਾ ਸੀਨੇ ਵਿੱਚ ਕੁਰਾਨ। ਮੌਤ ਕੋਲੋਂ ਵੀ ਡਰਦੇ ਨਹੀਂ ਉਹ ਵਤਨ ਦੇ ਸ਼ੇਰ ਜਵਾਨ, ਮਿਲਦੇ ਨੇ ਫਿਰ ਉਹਨਾਂ ਤਾਈਂ ਹਾਜ਼ਰ ਯਾਰ ਨਿਸ਼ਾਨ। ਅੱਜ ਵੀ ਸਾਨੂੰ ਸ਼ੇਰੇ ਲੱਗਦਾ ਮਸੀਹੋ ਕਾਮਰਾਨ, ਜਿਨੇ ਇੰਡੀਆ ਦੇ ਵਿੱਚ ਕੀਤਾ ਬੇਸਾਂ ਦਾ ਨੁਕਸਾਨ। ਲੱਖਾਂ ਤੋਪਾਂ ਗੋਲੇ ਸੰਗੀ ਉਹਦੇ ਪਿੱਛੇ ਲੱਗੇ, ਫੇਰ ਵੀ ਉਹਨੇ ਹਦਫ ਨਾ ਯਾਰੋ ਸ਼ੇਰ ਦੇ ਵਾਂਗੂ ਛੱਡੇ। ਕੋਲ ਸਮੁੰਦਰੀ ਈਸਾ ਨਗਰੀ ਦੇ ਵਿੱਚ ਸੀ ਯਾਰੋ ਰਹਿੰਦਾ, ਵਤਨ ਦੀ ਖਾਤਰ ਜਾਨ ਦਿਆਂਗਾ ਮਾਂ ਆਪਣੀ ਨੂੰ ਕਹਿੰਦਾ। ਬਖਸ਼ੀ ਮੈਨੂੰ 32 ਤਾਰਾ ਜੇ ਮੈਂ ਮੁੜ ਨਾ ਆਇਆ, ਮਾਨ ਚੁੰਮ ਕੇ ਮੱਥਾ ਉਹਦਾ ਸੀਨੇ ਦੇ ਨਾਲ ਲਾਇਆ। ਆਖਣ ਲੱਗੀ ਰਾਬੇ ਰਾਕਾ ਮੇਰੇ ਸ਼ੇਰ ਜਵਾਨ, ਫਤਹ ਕਰੇਗਾ
ਜੰਗ ਦੇ ਅੰਦਰ ਸਾਰੇ ਤੂੰ ਮੈਦਾਨ, ਫਤਿਹ ਕਰੇਗਾ ਜੰਗ ਦੇ ਅੰਦਰ ਸਾਰੇ ਤੂੰ ਮੈਦਾਨ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਦੇਸ਼ ਦੇ ਨੌਜਵਾਨ ਜੰਮਣ ਵਾਲੀਆਂ ਮਾਵਾਂ ਨੂੰ ਸਲਾਮ। ਰਾਸ਼ਿਦ ਮਿਨਹਾਸ ਨੇ ਆਪਣੀ ਜਾਨ ਦੇ ਦਿੱਤੀ, ਪਰ ਆਪਣੇ ਵਤਨ ਦਾ ਤਿਆਰਾ ਗੱਦਾਰਾਂ ਹੱਥ ਜਾਣ ਤੋਂ ਬਚਾ ਲਿਆ। ਮੇਰੇ ਸੱਜਣੋ, ਸਾਡੇ ਅੱਜ ਦੇ ਦੌਰ ਦੇ ਵਿੱਚ ਵੀ ਐਸੀਆਂ ਜੰਗਾਂ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਸਾਡੇ ਸ਼ੇਰ ਦਿਲ ਜਵਾਨ ਆਪਣੀ ਪੂਰੀ ਤਾਕਤ ਤੇ ਪੂਰੀ ਜੁਰਤ ਨਾਲ ਦੁਸ਼ਮਣ ਦਾ ਮੂੰਹ ਤੋੜ ਰਹੇ ਨੇ। ਜਦੋਂ ਤੱਕ ਰਾਸ਼ਿਦ ਮਿਨਹਾਸ ਵਰਗੇ ਸ਼ੇਰ ਦਿਲ ਜਵਾਨ ਇਹ ਧਰਤੀ ਜੰਮਦੀ ਰਹੇਗੀ, ਕੋਈ ਐਰਾ ਗੈਰਾ ਨੱਥੂ ਖੈਰਾ ਪਾਕਿਸਤਾਨ ਦੀ ਸਰਜ਼ਮੀਨ ਵੱਲ ਮੈਲੀ ਅੱਖ ਨਾਲ ਨਹੀਂ ਵੇਖ ਸਕਦਾ। ਮੇਰੇ ਸੱਜਣੋ, ਸਾਡੀ ਪੂਰੀ ਕੌਮ ਪੁਰਸਕੂਨ ਰਹਿੰਦੀ ਏ, ਪਰ ਸਾਡੀਆਂ ਸਰਹੱਦਾਂ ਤੇ ਖਲੋਤੇ ਹੋਏ ਜਵਾਨ ਹਮਾ ਵਕਤ ਸਾਡੀ ਹਿਫਾਜ਼ਤ ਵਾਸਤੇ ਚੁਕੰਨਾ ਰਹਿੰਦੇ ਨੇ ਤੇ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਤਿਆਰ ਰਹਿੰਦੇ ਨੇ। ਪਾਕਿਸਤਾਨ ਜ਼ਿੰਦਾਬਾਦ, ਪਾਕ ਫੌਜ ਪਾਇੰਦਾਬਾਦ। ਮੇਰੇ ਸੱਜਣੋ, ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ ਤੇ ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਤੇ ਮੇਰੇ ਸੱਜਣੋ, ਸਾਦਕ ਭੱਟੀ ਬਾਗ ਮੋੜ ਵਾਲੇ ਦਾ ਗਾਇਆ ਹੋਇਆ ਤਰਾਨਾ ਸਾਦਕ ਭੱਟੀ ਚੈਨਲ ਤੇ ਮੌਜੂਦ ਹੈ, ਜਿਹਨੂੰ ਸਾਡੇ ਬਹੁਤ ਸਾਰੇ ਸੁਣਨ ਵਾਲੇ ਪਸੰਦ ਕਰ ਰਹੇ ਨੇ। ਤੇ ਸਾਡੇ ਚੈਨਲ ਨਾਲ ਜੁੜੇ ਮੈਂ ਸਾਰੇ ਆਪਣੇ ਵੀਰਾਂ ਭਰਾਵਾਂ ਨੂੰ ਆਖਣਾ ਵਾਂ ਵੀ ਇੱਕ ਵਾਰੀ ਜਾ ਕੇ ਸਾਦਕ ਭੱਟੀ ਚੈਨਲ ਤੇ ਉਹ ਤਰਾਨਾ ਜ਼ਰੂਰ ਸੁਣਨ। ਪਾਕ ਫੌਜ ਜ਼ਿੰਦਾਬਾਦ, ਪਾਕ ਫੌਜ ਪਾਇੰਦਾਬਾਦ। ਇਹਦੇ ਨਾਲ ਹੀ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।